ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਦੇਵ ਬਾਨੂ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ, ਇਹਨਾਂ ਤੋਂ ਤੁਸੀਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਹੈਲਥ ਦੀ, ਬਿਜ਼ਨਸ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500। ਗੁਰਦੀਪ ਸਿੰਘ ਬਿਰਦੀ, ਕਲੋਬਸ, ਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ, ਫਰੈਜ਼ਨੋ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹਲ, ਕਿਰਪਾਲ ਗਿੱਲ, ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ, ਜੁਬਾ ਸਿਟੀ, ਮਨਦੀਪ ਸਿੰਘ ਕਾਲੋਂ, ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਵਿੰਦਰ ਸਿੰਘ ਬਸਰਾ, ਗਰਮੇਲ ਲਿੱਦੜ, ਜਸਵੰਤ ਸਿੰਘ, ਬੇਕਰਸਫੀਲਡ, ਟਰਕੀਆਣਾ ਇਮੀਗ੍ਰੇਸ਼ਨ ਲਾਪਰਮ, 4159090503। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਤਿ ਸ਼੍ਰੀ ਅਕਾਲ ਬਲਦੇਵ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਕਿਸਾਨਾਂ ਦੀ। ਜਿਸ ਤਰ੍ਹਾਂ ਉੱਥੇ ਹੁਣ ਆਲਮੋਸਟ ਸਮਾਪਤੀ ਹੈਗੀ ਆ, ਪਰ ਕਿਸਾਨਾਂ ਦੀ ਇੱਕ ਕਮੇਟੀ ਦੇ ਲਈ ਬੰਦੇ ਨਾਮਜ਼ਦ ਕਰ ਲਏ ਆ ਉਹਨਾਂ ਨੇ, ਪਰ ਹਜੇ ਨਾਮ ਤੇ ਨਸ਼ਰ ਨਹੀਂ ਹੋਏ। ਪਰ 4 ਤਰੀਕ ਨੂੰ ਅਖੀਰਲੀ ਮੀਟਿੰਗ ਹੋਊਗੀ ਇਹਨਾਂ ਦੀ ਫਾਈਨਲ। ਬਿਲਕੁਲ ਜੀ। ਐਕਚੁਅਲੀ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਨੇ, ਉਹਦੇ ਵਿੱਚ ਜਿਹੜਾ ਹੰਕਾਰ ਹੈ ਉਹ ਅਜੇ ਵੀ ਸਰਕਾਰ ਦਾ ਬੋਲਦਾ। ਹਾਲਾਂਕਿ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਦੀ ਇਹ ਮਾਮਲਾ ਤੁਸੀਂ ਕਹਿ ਲਓ ਕਿ 3 ਖੇਤੀ ਕਾਨੂੰਨਾਂ ਵਾਲਾ ਸਿਰੇ ਲੱਗ ਗਿਆ। ਰਾਸ਼ਟਰਪਤੀ ਨੇ ਸਾਈਨ ਕਰ ਦਿੱਤੇ ਤੇ ਇਸ ਤੋਂ ਬਾਅਦ ਹੁਣ ਇਹ 3 ਖੇਤੀ ਕਾਨੂੰਨ ਰੱਦ ਹੋ ਗਏ। ਜਿਹੜੇ ਖੇਤੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ ਹੋਰੀ, ਉਹ ਕਹਿੰਦੇ ਕਿ ਸਾਡੇ ਕੋਲੇ ਕੋਈ ਅੰਕੜਾ ਹੀ ਨਹੀਂ ਹੈਗਾ ਕਿ ਜਿਹੜੇ ਸ਼ਹੀਦ ਹੋਏ ਕਿਸਾਨ ਨੇ ਮੁਆਵਜ਼ਾ ਕਾਹਦਾ। ਵੈਸੇ ਜੇ ਤੁਹਾਨੂੰ ਯਾਦ ਹੋਵੇ ਤਾਂ ਜਦੋਂ ਕਰੋਨਾ ਦੇ ਨਾਲ ਜਿਹੜੀਆਂ ਮੌਤਾਂ ਹੋਈਆਂ ਨੇ, ਉਹਦੇ ਬਾਰੇ ਦੇ ਵਿੱਚ ਵੀ ਸਰਕਾਰ ਨੇ ਇਹ ਕਿਹਾ ਸੀ ਸਾਡੇ ਕੋਲੇ ਕੋਈ ਅੰਕੜਾ ਨਹੀਂ ਹੈਗਾ ਕਿ ਕਿੰਨੇ ਲੋਕ ਮਰੇ ਆ। ਇਹ ਰਾਜਾਂ ਨੂੰ ਪਤਾ ਹੋਊਗਾ, ਸਰਕਾਰ ਰਾਜਾਂ ਤੋਂ ਕੀ ਲੈ ਨਹੀਂ ਸਕਦੀ, ਇਹ ਸਵਾਲ ਸੀ। ਹੁਣ ਜਿਹੜੀਆਂ ਕਿਸਾਨ ਯੂਨੀਅਨਾਂ ਨੇ, ਕੱਲ ਉਹਨਾਂ ਦੀ ਹਰਿਆਣੇ ਵਾਲਿਆਂ ਦੀ ਮੀਟਿੰਗ ਹੋਈ, ਪੰਜਾਬ ਵਾਲਿਆਂ ਦੀ ਵੱਖਰੀ ਤੌਰ ਦੇ ਉੱਤੇ ਮੀਟਿੰਗ ਹੋਈ। 4 ਤਰੀਕ ਨੂੰ ਹੋਣੀ ਹੈ ਜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ। ਉਹਦੇ ਵਿੱਚ ਅਗਲੇਰਾ ਫੈਸਲਾ ਲਿਆ ਜਾਊਗਾ। ਜਿਹੜੇ 5 ਨਾਮ ਮੰਗੇ ਆ ਕੇਂਦਰ ਦੀ ਸਰਕਾਰ ਨੇ, ਉਹ ਲਗਭਗ ਫਾਈਨਲ ਕਰ ਲਏ ਗਏ ਆ। ਇਹਦੇ ਵਿੱਚੋਂ 2 ਨਾਮ ਤਾਂ ਹੋਣਗੇ ਪੰਜਾਬ ਚੋਂ, ਇੱਕ ਹਰਿਆਣੇ ਚੋਂ, ਇੱਕ ਉੱਤਰ ਪ੍ਰਦੇਸ਼ ਚੋਂ ਤੇ ਇੱਕ ਰਾਜਸਥਾਨ ਤੋਂ ਹੋਊਗਾ। ਪੰਜਾਬ ਦੇ ਵਿੱਚੋਂ ਜਿਹੜੇ ਨਾਮ ਹੋਣਗੇ, ਉਹਦੇ ਵਿੱਚੋਂ ਇੱਕ ਨਾਮ ਕਿਸਾਨ ਆਗੂ ਦਾ ਹੋਊਗਾ। ਦੂਜਾ ਨਾਮ ਜਿਹੜਾ ਕਿਸੇ ਅਰਥ ਸ਼ਾਸਤਰੀ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਊਗਾ। ਇਹਦੇ ਵਿੱਚ ਸੁੱਚਾ ਸਿੰਘ ਗਿੱਲ ਹੋਰੀ ਬਹੁਤ ਪ੍ਰਸਿੱਧ ਅਰਥ ਸ਼ਾਸਤਰੀ ਨੇ ਔਰ ਰਗ ਰਗ ਤੋਂ ਵਾਕਫ ਨੇ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ। ਉਹਨਾਂ ਦਾ ਮੂਹਰਲੇ ਕਤਾਰ ਦੇ ਵਿੱਚ ਚੱਲ ਰਿਹਾ। ਵੈਸੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਅਰਥ ਸ਼ਾਸਤਰੀ ਨੇ, ਉਹਨਾਂ ਦਾ ਨਾਮ ਵੀ ਚੱਲ ਰਿਹਾ। ਇਹ ਬੜਾ ਸਿਆਣਪ ਭਰਿਆ ਫੈਸਲਾ ਕਿਹਾ ਜਾ ਸਕਦਾ ਹੈ, ਬਜਾਏ ਇਹਦੇ ਕਿ ਦੋਨੋਂ ਕਿਸਾਨ ਆਗੂ ਹੀ ਹੋਣ, ਇੱਕ ਨਾਲ ਅਰਥ ਸ਼ਾਸਤਰੀ ਬੈਠਾ ਹੋਵੇ ਤੇ ਜਿਹੜੀਆਂ ਘੁੰਡੀਆਂ ਨੇ ਉਹ ਅਸਲ ਦੇ ਵਿੱਚ ਉਹ ਦੱਸ ਸਕਦਾ। ਹਰਿਆਣਾ ਡਿਸਾਈਡ ਕਰੂਗਾ, ਉੱਤਰ ਪ੍ਰਦੇਸ਼ ਡਿਸਾਈਡ ਕਰੂਗਾ, ਰਾਜਸਥਾਨ ਵੀ ਡਿਸਾਈਡ ਕਰੂਗਾ। ਪਰ ਇਹ 2 ਨਾਮ ਅਜੇ ਬੇਸ਼ੱਕ ਸਾਹਮਣੇ ਨਹੀਂ ਆਏ, ਪਰ 4 ਤਰੀਕ ਨੂੰ, ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਕੋਈ ਮੌਕਾ ਨਹੀਂ ਦੇਣਾ ਚਾਹੁੰਦੀਆਂ ਸਰਕਾਰ ਨੂੰ ਕਿ ਉਹ ਇਹ ਕਵੇ ਅਸੀਂ ਤਾਂ ਨਾਮ ਮੰਗੇ ਸੀਗੇ। ਬੇਸ਼ੱਕ ਲਿਖਤੀ ਰੂਪ ਦੇ ਵਿੱਚ ਨਹੀਂ ਮੰਗੇ, ਪਰ ਉਹਨਾਂ ਨੇ ਮੰਗੇ ਤਾਂ ਹੈਗੇ ਸੀ, ਇਸ ਕਰਕੇ ਉਹ ਨਾਮ ਦੇ ਦੇਣਗੇ। 4 ਨੂੰ ਜਿਹੜੀ ਆ ਉਹ ਵਾਪਸੀ ਕੀ ਹੋਊਗੀ ਕਿਸਾਨਾਂ ਦੀ, ਅਜੇ ਇਹਦੇ ਉੱਤੇ 100% ਤਾਂ ਨਹੀਂ ਕਿਹਾ ਜਾ ਸਕਦਾ, ਪਰ ਫਿਰ ਵੀ ਕਾਫੀ ਹੱਦ ਤੱਕ ਉਮੀਦ ਹੈ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹ ਚਾਹੁੰਦੀਆਂ ਨੇ ਕਿ ਜਦੋਂ ਵਾਪਸੀ ਹੋਣੀ ਵੀ ਆ ਤੇ ਇਹ ਘੱਟੋ ਘੱਟ ਅੱਡੋ ਪਾਟੀ ਨਾ ਹੋਵੇ। ਜਿਵੇਂ ਸਾਂਝੇ ਤੌਰ ਦੇ ਉੱਤੇ 1 ਸਾਲ ਏਕਤਾ ਬਣਾ ਕੇ ਇਹਨਾਂ ਨੇ ਏਡੀ ਲੰਬੀ ਲੜਾਈ ਲੜੀ ਆ, ਜਿੱਤੀ ਆ, ਇਹ ਉਸੇ ਤਰੀਕੇ ਦੇ ਨਾਲ ਵਾਪਸ ਆਉਣ। ਜਦੋਂ ਵਾਪਸ ਆਉਣ ਤੇ ਇੱਥੇ ਉਸ ਦਿਨ ਦੀਪਮਾਲਾ ਕੀਤੀ ਜਾਵੇ ਪੂਰੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ। ਜਿਹੜੇ ਕਿਸਾਨ ਆਗੂ ਨੇ ਉਹ ਦਰਬਾਰ ਸਾਹਿਬ ਮੱਥਾ ਟੇਕ ਸਕਦੇ ਆ, ਸੰਯੁਕਤ ਰੂਪ ਦੇ ਵਿੱਚ ਆ ਸਕਦੇ ਆ ਸਾਰੇ ਇਕੱਠੇ ਹੋ ਕੇ। ਉਹ ਜਲਿਆਂਵਾਲਾ ਬਾਗ ਜਾ ਸਕਦੇ ਆ, ਉਹ ਦੁਰਗਿਆਣਾ ਮੰਦਿਰ ਜਾ ਸਕਦੇ ਆ। ਅਜਿਹੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਆ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਜਥੇਬੰਦੀਆਂ ਜਿਹੜੇ ਏਰੀਆਜ਼ ਦੇ ਵਿੱਚੋਂ ਨੇ, ਉੱਥੇ ਜੇਤੂ ਜਲੂਸ ਵੀ ਕੱਢੇ ਜਾਣਗੇ ਜੀ। ਵੱਡੀ ਜਿੱਤ ਹੈ ਜੀ। ਅੱਗੇ ਕਾਂਗਰਸ ਦਾ ਕਾਟੋ ਕਲੇਸ਼ ਜਾਰੀ ਹੈ। ਹਾਈ ਕਮਾਨ ਨੇ ਸਾਰੇ ਜਿੰਨੇ ਵੀ ਧੜੇ ਆ ਉਹਨਾਂ ਦੇ ਲੀਡਰਾਂ ਨੂੰ ਬੁਲਾਇਆ। ਦੇਖੋ, ਇਹ ਤਾਂ ਮੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ ਜੀ, ਮੁੱਕਣਾ ਵੀ ਹੈ ਨੀਗਾ।
ਅਸਲ ਦੇ ਵਿੱਚ ਜਿਹੜੀ ਸਮੱਸਿਆ ਨਾ ਉਹ ਵੱਡੀ ਖੜੀ ਹੁਣ ਇਹ ਹੋਣੀ ਆ ਕਿ ਤਕਨੀਕੀ ਆਧਾਰ ਦੇ ਉੱਤੇ ਜਦੋਂ ਕਿਸੇ ਨੂੰ ਟਿਕਟ ਦਿੱਤੀ ਜਾਂਦੀ ਆ ਤੇ ਉਹਦੇ ਉੱਤੇ ਪ੍ਰਧਾਨ ਦੇ ਸਾਈਨ ਹੁੰਦੇ ਆ। ਜਿਹੜਾ ਸੂਬੇ ਦਾ ਪ੍ਰਧਾਨ ਹੈ, ਇਹ ਜਿਹੜੇ ਸੰਵਿਧਾਨ ਦੇ ਮੁਤਾਬਕ ਜੇ ਸੂਬੇ ਦਾ ਪ੍ਰਧਾਨ ਤੇ ਉਥੋਂ ਦੀ ਕਾਰਜਕਾਰਨੀ ਆ ਉਹ ਲਿਖ ਕੇ ਦੇ ਦੇ ਕਿ ਠੀਕ ਹੈ ਹਾਈ ਕਮਾਂਡ ਨੂੰ ਅਸੀਂ ਅਥਾਰਟੀ ਦਿੱਤੀ ਤੇ ਹਾਈ ਕਮਾਂਡ ਟਿਕਟਾਂ ਦਾ ਫੈਸਲਾ ਕਰੂਗੀ, ਫਿਰ ਉਹਦੇ ਉੱਤੇ ਪ੍ਰਧਾਨ ਦੇ ਸਾਈਨ ਨਹੀਂ ਹੁੰਦੇ। ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੀ ਕੀਤਾ, ਪਿਛਲੇ ਦਿਨਾਂ ਦੇ ਵਿੱਚ ਇੱਕ ਲਿਸਟ ਜਿਹੜੀ ਸੀ ਢਾਂਚੇ ਦੀ ਬਣਾ ਕੇ ਆਪਣੇ ਤੌਰ ਦੇ ਉੱਤੇ ਹਾਈ ਕਮਾਂਡ ਨੂੰ ਭੇਜਤੀ, ਕਿਸੇ ਨੂੰ ਪੁੱਛਿਆ ਦੱਸਿਆ ਹੈ ਹੀ ਨਹੀਂ ਪੰਜਾਬ ਦੇ ਵਿੱਚ। ਇਹਦੇ ਵਿੱਚ ਉਹਨਾਂ ਨੇ ਆਪਣੇ ਧੜੇ ਦੇ ਸਾਰੇ ਪਾਲੇ, ਦੂਜੇ ਧੜੇ ਨੂੰ ਕੁਝ ਦੱਸਿਆ ਹੀ ਨਹੀਂ। ਸ਼ਾਇਦ ਇਸੇ ਕਰਕੇ ਜਿਹੜਾ ਇੱਕ ਟਵੀਟ ਕੀਤਾ ਸੀਗਾ ਸੁਨੀਲ ਜਾਖੜ ਹੋਰਾਂ ਨੇ ਕੀਤਾ ਸੀਗਾ ਕਿ ਤੁਹਾਡੇ ਬਾਂਦਰ ਤੁਹਾਡੀ ਸਰਕਸ, ਮੈਂ ਇਹਦੇ ਵਿੱਚ ਕੁਝ ਲੈਣਾ ਦੇਣਾ ਨਹੀਂ ਗਾ ਇਹਦੇ ਵਿੱਚੋਂ। ਉਹਨਾਂ ਨੇ ਇਹ ਨਹੀਂ ਪਤਾ ਹੁਣ ਬਾਂਦਰ ਕਿਹਨੂੰ ਕਿਹਾ ਤੇ ਸਰਕਸ ਕਿਹਨੂੰ ਕਿਹਾ, ਪਰ ਟਵੀਟ ਉਹਨਾਂ ਦਾ ਚਰਚਾ ਦੇ ਵਿੱਚ ਜ਼ਰੂਰ ਰਿਹਾ। ਇਹ ਜਿਹੜੇ ਢਾਂਚੇ ਦੀ ਲਿਸਟ ਬਣਾਈ ਉਹਨੂੰ ਲੈ ਕੇ ਰੌਲਾ ਰੱਪਾ ਪੈ ਗਿਆ। ਹੁਣ ਦੁਬਾਰਾ ਫੇਰ ਹਾਈ ਕਮਾਂਡ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੂੰ ਸੱਦਿਆ ਹੋਇਆ। ਸੁਨੀਲ ਜਾਖੜ ਹੋਰਾਂ ਨੂੰ ਮਨਾਉਣ ਦੇ ਯਤਨ ਰਾਹੁਲ ਗਾਂਧੀ ਦੇ ਵੱਲੋਂ ਕੀਤੇ ਜਾ ਰਹੇ ਆ। ਹੁਣ ਸਵਾਲ ਵੱਡਾ ਇਹ ਆ ਕਿ ਸੁਨੀਲ ਜਾਖੜ ਹੋਰਾਂ ਨੂੰ ਮਨਾਇਆ ਕਿਵੇਂ ਜਾਵੇ। ਕਿਤੇ ਨਾ ਕਿਤੇ ਕਾਂਗਰਸ ਨੂੰ ਇਹ ਡਰ ਪਿਆ ਹੋਇਆ ਕਿ ਜਿਹੜੇ ਕਿਰ ਰਹੇ ਨੇ ਵੱਖ-ਵੱਖ ਪਾਰਟੀਆਂ ਦੇ ਆਗੂ, ਕਿਤੇ ਸੁਨੀਲ ਜਾਖੜ ਵੀ ਉਹਨਾਂ ਕਿਰਨ ਵਾਲਿਆਂ ਦੇ ਵਿੱਚੋਂ ਨਾ ਹੋਣ। ਹੁਣ ਉਹਨਾਂ ਨੂੰ ਫਿੱਟ ਕਰਨ ਤਾਂ ਕਿੱਥੇ ਕਰਨ। ਇੱਕ ਅਹੁਦੇ ਦੇ ਉੱਤੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਲਾਇਆ, ਦੂਜੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲਾਇਆ ਹੋਇਆ, ਤੀਜਾ ਅਹੁਦਾ ਇਸ ਕੱਦ ਦਾ ਕੋਈ ਹੈ ਨਹੀਂਗਾ। ਜਿਹੜੀ ਚੋਣ ਪ੍ਰਚਾਰ ਕਮੇਟੀ ਆ ਉਹਦੇ ਹੈੱਡ ਜੇ ਲੱਗਦੇ ਨੇ, ਲਾਏ ਜਾਂਦੇ ਨੇ ਸੁਨੀਲ ਜਾਖੜ ਹੁਰੀ, ਤੇ ਉਹਨੂੰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਬਰਦਾਸ਼ਤ ਨਹੀਂ ਕਰਨਾ। ਉਹ ਤਾਂ ਇਹ ਗੱਲ ਕਹਿੰਦੇ ਆ ਕਿ ਜੇ ਮੇਰਾ ਪੰਜਾਬ ਮਾਡਲ ਨਾ ਮੰਨਿਆ ਗਿਆ ਤਾਂ ਮੈਂ ਚੋਣ ਹੀ ਨਹੀਂ ਲੜਨੀ। ਤੋ ਏਡੀ ਸਿੱਧੀ ਨਹੀਂ ਗਈ ਅਜੇ ਵੀ ਜਿਹੜੀ ਇਹ ਖੀਰ ਕਾਂਗਰਸ ਦੀ, ਇਹ ਟੇਢੀ ਖੀਰ ਆ। ਹੁਣ ਇਹਨੂੰ ਟੇਢੀ ਨੂੰ ਕਿਵੇਂ ਸਿੱਧੀ ਕਰਕੇ ਰੱਖਦੀ ਹੈ ਹਾਈ ਕਮਾਂਡ। ਹਾਈ ਕਮਾਂਡ ਦਾ ਕਿਤੇ ਨਾ ਕਿਤੇ ਤੁਸੀਂ ਕਹ ਲਓ ਕਿ ਆਪਣਾ ਹੀ ਉਹਨਾਂ ਤੋਂ ਸੂਤ ਨਹੀਂ ਆ ਰਿਹਾ, ਇਸ ਕਰਕੇ ਉਹਨਾਂ ਨੇ ਸੂਬਿਆਂ ਨੂੰ ਸੂਤ ਕਿਵੇਂ ਕਰਕੇ ਰੱਖਣਾ ਜੀ, ਇਹ ਵੱਡਾ ਸਵਾਲ ਹੈ। ਬਸ ਸਦਾ ਹੀ ਇਹਨਾਂ ਦੇ ਕਾਟੂ ਕਲੇਸ਼ ਰਹਿੰਦੇ ਆ, ਇਵਨ ਇਹਨਾਂ ਦੀਆਂ ਇਲੈਕਸ਼ਨਾਂ ਵੀ ਹੋਣ ਜਦੋਂ ਵੀ। ਤੇ ਸਿਰਸਾ ਤੇ ਬਰਾੜ ਦੇ ਜਾਣ ਤੋਂ ਬਾਅਦ ਅਕਾਲੀ ਦਲ ਨੇ ਕਿਹਾ ਕਿ ਭਾਜਪਾ ਇੰਦਰਾ ਗਾਂਧੀ ਵਰਗਾ ਜਿਹੜਾ ਮਾਹੌਲ ਜਿਹਾ ਉਹ ਬਣਾ ਰਹੀ ਆ, ਉਹੀ ਹੱਥ ਕੰਡੇ ਵਰਤ ਰਹੀ ਆ। ਦੇਖੋ, ਜਦੋਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਅਸਤੀਫਾ ਦਿੱਤਾ ਕੱਲ, ਤੇ ਅਟਕਲਾਂ ਤਾਂ ਲੱਗਣ ਲੱਗ ਗਈਆਂ ਕਈ ਕਿਸਮ ਦੀਆਂ ਕਿ ਸ਼ਾਇਦ ਕੋਈ ਅਦਾਲਤੀ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਉਹ ਪੰਜਾਬੀ ਨਹੀਂ ਸੀ ਲਿਖ ਸਕੇ, ਅਦਾਲਤ ਦੇ ਵਿੱਚ ਗੁਰਮੁਖੀ ਲਿਖ ਹੀ ਨਹੀਂ ਸਕੇ ਸੀ, ਪਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਣਾਤੇ। ਅਸਤੀਫਾ ਦੇਣ ਦੀ ਦੇਰ ਸੀ ਕਿ 15 ਕੁ ਮਿੰਟਾਂ ਦੇ ਬਾਅਦ ਉਹ ਭਾਜਪਾ ਦੇ ਦਫ਼ਤਰ ਦੇ ਵਿੱਚ ਦਿਖਾਈ ਦਿੱਤੇ। ਉੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਉਹਨਾਂ ਦੇ ਗਲ ਦੇ ਵਿੱਚ ਉਹ ਮਫਲਰ ਜਿਹਾ ਪਾ ਕੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕੀਤਾ। ਲੋਕਾਂ ਨੂੰ ਇਹ ਲੱਗਦਾ ਕਿ ਕੱਲ ਮਨਜਿੰਦਰ ਸਿੰਘ ਸਿਰਸਾ ਹੋਰੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਆ। ਜੇ ਚੇਤੇ 'ਚ ਹੋਵੇ ਤਾਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਦਿੱਲੀ ਦੇ ਵਿੱਚ ਵਿਧਾਨ ਸਭਾ ਦੀ ਚੋਣ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੀ ਸੀ। 2 ਸੀਟਾਂ ਛੱਡੀਆਂ ਸੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨੇ, ਪਰ ਸ਼ਰਤ ਇਹ ਸੀ ਕਿ ਇੱਕੋ ਚੋਣ ਨਿਸ਼ਾਨ ਦੇ ਉੱਤੇ ਉਹ ਆਪਣੇ ਚੋਣ ਨਿਸ਼ਾਨ ਤੇ ਲੜਨਗੇ ਤੇ ਦੂਜੀ ਸੀਟ ਨੂੰ ਉਹ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਲੜਨਗੇ। ਮਨਜਿੰਦਰ ਸਿੰਘ ਸਿਰਸਾ ਨੇ ਉਹ ਚੋਣ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੀ ਸੀ ਤੇ ਉਦੋਂ ਉਹ ਇਹ ਸੀਟ ਜਿੱਤ ਗਏ ਸੀਗੇ। ਬਾਅਦ ਦੇ ਵਿੱਚ ਨਹੀਂ ਹੋ ਗਏ, ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਦੇਰ ਤੋਂ ਹੈਗੇ ਆ। ਜਦੋਂ ਪਿਛਲੇ ਦਿਨੀ ਜਦੋਂ 26 ਜਨਵਰੀ ਨੂੰ ਖਾਸ ਤੌਰ ਦੇ ਉੱਤੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋ ਗਈਆਂ, ਇੱਥੋਂ ਪੰਜਾਬ ਤੋਂ ਜਿਹੜੇ ਵਕੀਲਾਂ ਦੀ ਟੀਮ ਸੀ ਉਹਨੇ ਸਾਰਾ ਇਹ ਮੋਰਚਾ ਸੰਭਾਲਿਆ ਦਿੱਲੀ ਦੀਆਂ ਅਦਾਲਤਾਂ ਦੇ ਵਿੱਚ ਜਾ ਕੇ। 200 ਤੋਂ ਉੱਪਰ ਇਹ ਵਕੀਲ ਸੀਗੇ, ਦਿਨ ਰਾਤ ਕਰਕੇ ਇਹਨਾਂ ਨੇ ਕੰਮ ਕੀਤਾ। ਕਿਸਾਨਾਂ ਨੂੰ ਕਢਵਾਇਆ, ਨੌਜਵਾਨਾਂ ਨੂੰ ਕਢਵਾਇਆ, ਉਹਨਾਂ ਦੀਆਂ ਜ਼ਮਾਨਤਾਂ ਕਰਾਈਆਂ, ਕਿਉਂਕਿ ਕਿੰਨੇ ਕੁ ਚੁੱਕ ਲਏ ਗਏ ਸੀਗੇ ਕੁਝ ਪਤਾ ਹੀ ਨਹੀਂ ਸੀ ਲੱਗਦਾ। ਇਹ ਲੋਕ ਅਦਾਲਤਾਂ ਦੇ ਵਿੱਚ ਜਾ ਕੇ ਟੇਬਲ ਲਾ ਕੇ ਬਹਿ ਗਏ, ਦਿੱਲੀ ਦੀਆਂ ਸਾਰੀਆਂ ਅਦਾਲਤਾਂ ਦੇ ਵਿੱਚ। ਜਦੋਂ ਪੁਲਿਸ ਕਿਸੇ ਨੂੰ ਪੇਸ਼ ਕਰਨ ਲਈ ਲੈ ਕੇ ਆਉਂਦੀ ਤੇ ਨਾਲ ਦੀ ਨਾਲ ਇਹ ਵਕੀਲ ਉਹਨਾਂ ਦੇ ਨਾਲ ਤੁਰ ਪੈਂਦੇ, ਉਹਦੇ ਤੋਂ ਵਕਾਲਤਨਾਮਾ ਸਾਈਨ ਕਰਾ ਕੇ ਉਹਦੇ ਵੱਲੋਂ ਪੇਸ਼ ਹੁੰਦੇ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਇੱਥੇ ਵਕੀਲ ਪੇਸ਼ ਹੀ ਨਹੀਂ ਸੀ ਹੁੰਦੇ ਨੇ। ਉਹਨਾਂ ਨੇ ਸਾਰੀ ਮਿਹਨਤ ਇਹ ਕੀਤੀ, ਉਹਨਾਂ ਲੋਕਾਂ ਦੀਆਂ ਕਦੇ ਫੋਟੋਆਂ ਸਾਹਮਣੇ ਨਹੀਂ ਆਈਆਂ ਕਿਉਂਕਿ ਉਹਨਾਂ ਨੇ ਫੋਟੋ ਖਿਚਵਾਈ ਨਹੀਂ। ਪਰ ਜਦੋਂ
ਕਿਸੇ ਦੀ ਰਿਹਾਈ ਹੋਣੀ ਹੁੰਦੀ ਤੇ ਸਭ ਤੋਂ ਪਹਿਲਾਂ ਉੱਥੇ ਮਨਜਿੰਦਰ ਸਿੰਘ ਸਰਸਾ ਪਹੁੰਚੇ ਹੁੰਦੇ, ਫੋਟੋ ਖਿੱਚ ਕੇ ਨਾਲ ਦੀ ਨਾਲ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਕਿ ਇਹਦੀ ਰਿਹਾਈ ਹੋ ਗਈ, ਹੁਣ ਇਹਦੀ ਰਿਹਾਈ ਹੋ ਗਈ। ਸੋ ਉਦੋਂ ਵੀ ਲੋਕਾਂ ਨੂੰ ਸਮਝ ਨਹੀਂ ਲੱਗੀ। ਉਦੋਂ ਮੈਂ ਜਿਹੜਾ ਜੀ ਇਹ ਟਵੀਟ ਕੀਤਾ ਸੀਗਾ ਕਿ ਜਿਹੜੇ ਵਕੀਲ ਨੇ ਉਹ ਤਾਂ ਕਿਤੇ ਦਿਸਦੇ ਨਹੀਂ, ਫੋਟੋ ਖਿਚਾਉਣ ਵਾਲੇ ਸਭ ਤੋਂ ਮੂਹਰੇ ਚਲੇ ਜਾਂਦੇ ਆ। ਮਨਜਿੰਦਰ ਸਿੰਘ ਸਰਸਾ ਹੋਰਾਂ ਦਾ ਲਾਂਭਾ ਵੀ ਮੇਰੇ ਕੋਲ ਸਾਂਭਿਆ ਪਿਆ, ਤੇ ਉਹਨਾਂ ਨੇ ਟਰੋਲ ਆਰਮੀ ਵੀ ਛੱਡ ਛੱਡੀ ਕਈ ਦਿਨ, ਜਿਹੜੀ ਸੀ ਕਿ ਤੁਹਾਨੂੰ ਇਹ ਪਸੰਦ ਕਿਉਂ ਨਹੀਂ, ਜਾਂ ਮੈਂ ਤਾਂ ਸਿੱਧਾ ਨਾਂ ਨਹੀਂ ਸੀ ਲਿਖਿਆ, ਪਰ ਉਹ ਇਹਨਾਂ ਦੇ ਬਾਰੇ ਹੀ ਕਹਿ ਰਹੇ ਸੀਗੇ। ਪਤਾ ਉਦੋਂ ਸੀਗਾ ਕਿ ਇਹ ਕੋਈ ਵੱਡੀ ਗੇਮ ਖੇਡਣ ਦੇ ਚੱਕਰ ਦੇ ਵਿੱਚ ਨੇ, ਸਿਰਫ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿਸਾਨ ਮੋਰਚੇ ਦਾ। ਹੁਣ ਉਹ ਸ਼ਾਮਲ ਹੋ ਗਏ, ਤੇ ਅਕਾਲੀ ਦਲ ਕਹਿੰਦਾ ਦਲਜੀਤ ਸਿੰਘ ਚੀਮਾ ਹੋਰਾਂ ਦੇ ਰਾਹੀਂ ਕਿ ਸਿੱਖ ਕੌਮ ਦੇ ਖਿਲਾਫ ਇੰਦਰਾ ਗਾਂਧੀ ਵਾਲੇ ਹੱਥ ਕੰਡੇ ਭਾਰਤੀ ਜਨਤਾ ਪਾਰਟੀ ਵਰਤ ਰਹੀ ਹੈ। ਇਹ ਵੀ ਕਿਹਾ ਕਿ ਤਾਕਤ ਦੀ ਦੁਰਵਰਤੋਂ ਕਰਦਿਆਂ ਝੂਠੇ ਕੇਸ ਦਰਜ ਕਰਕੇ ਖਾਲਸਾ ਪੰਥ ਦੀ ਧਾਰਮਿਕ ਪ੍ਰਭੂ ਸੱਤਾ ਤੇ ਇੱਕ ਹੋਰ ਸਿੱਧਾ ਹਮਲਾ ਕੀਤਾ ਗਿਆ। ਤੁਸੀਂ ਦੇਖੋ ਕਿ ਇਹਨੂੰ ਧਾਰਮਿਕ ਰੰਗਤ ਕਿਵੇਂ ਕਿੱਡੀ ਵੱਡੀ ਦਿੱਤੀ ਜਾ ਰਹੀ ਹੈ। ਇਹ ਕਿਹਾ ਕਿ ਉਹਨਾਂ ਦੇ ਉੱਤੇ ਕੇਸ ਦਰਜ ਕਰ ਲਏ, ਪਰ ਜਿਹੜੇ ਕੁਝ ਸੀਗੇ ਉਹ ਤਾਂ ਡਟੇ ਰਹੇ, ਤੇ ਮਨਜਿੰਦਰ ਸਿੰਘ ਸਰਸਾ ਹੁਰੀ ਜਬਰ ਤੇ ਜ਼ੁਲਮ ਦਾ ਮੁਕਾਬਲਾ ਨਹੀਂ ਕਰ ਸਕੇ, ਇਸ ਕਰਕੇ ਉਹ ਚਲੇ ਗਏ ਭਾਰਤੀ ਜਨਤਾ ਪਾਰਟੀ ਦੇ ਵਿੱਚ। ਇਹ ਬਿਆਨ ਜਾਰੀ ਕੀਤਾ ਗਿਆ ਅਕਾਲੀ ਦਲ ਬਾਦਲ ਦੇ ਵੱਲੋਂ। ਉਂਝ ਵੈਸੇ ਜੇ ਕੋਈ ਇੱਕ ਅਨਨੋਨ ਜਿਹਾ ਵਿਅਕਤੀ, ਜਿਹੜੀ ਰੁਪਿੰਦਰ ਰੂਬੀ ਵਰਗਾ ਬਠਿੰਡਾ ਦਿਹਾਤੀ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਏ, ਤੇ ਉਹਦੇ ਉੱਤੇ ਪ੍ਰਧਾਨ ਸਾਹਿਬ ਆ ਕੇ ਝੱਟ ਦੇਣੀ ਬਿਆਨ ਦਿੰਦੇ ਆ, ਪਰ ਇਸ ਮਾਮਲੇ ਦੇ ਉੱਤੇ ਨਾ ਪ੍ਰਧਾਨ ਬੋਲੇ, ਨਾ ਪ੍ਰਧਾਨ ਦਾ ਟੱਬਰ ਬੋਲਿਆ। ਇੱਥੇ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਮੂਹਰੇ ਕਰ ਦਿੱਤਾ ਵੀ ਜਾ ਕੇ ਬੋਲੋ, ਜਾਂ ਇਹਨਾਂ ਦਾ ਉਹ ਬਰਾੜ ਬੋਲਦਾ ਫਿਰਦਾ ਹੁੰਦਾ ਚੈਨਲਾਂ ਦੇ ਉੱਤੇ, ਉਹਨੇ ਜਿਹੜੀ ਦੀ ਇਹ ਗੱਲ ਕਹੀ ਕਿ ਈਡੀ ਦੀ ਛਾਪੇਮਾਰੀ ਬੜੀ ਹੋ ਰਹੀ ਹੈ। ਇਹ ਉਸੇ ਸਿਲਸਿਲੇ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਹੋ ਸਕਦੀ ਹੈ। ਸੋ ਮਨਜਿੰਦਰ ਸਿੰਘ ਸਰਸਾ ਦਾ ਭਾਜਪਾ ਦੇ ਵਿੱਚ ਜਾਣਾ, ਕੀ ਭਾਜਪਾ ਨੂੰ ਬਹੁਤ ਵੱਡਾ ਹੁੰਗਾਰਾ ਪੰਜਾਬ ਦੇ ਵਿੱਚ ਮਿਲ ਜੂਗਾ, ਇਹ ਵੱਡੇ ਸਵਾਲ ਨੇ। ਮਨਜਿੰਦਰ ਸਿੰਘ ਸਰਸਾ ਕੋਈ ਕਰਾਊਡ ਪੁੱਲਰ ਨਹੀਂ ਹੈਗੇ ਪੰਜਾਬ ਦੇ ਵਿੱਚ ਵੀ, ਜਿੱਧਰ ਨੂੰ ਜਾਣਗੇ ਤੇ ਲੋਕ ਹਾਲ ਕਰਦੇ ਉਹਨਾਂ ਦੇ ਮਗਰ ਤੁਰ ਪੈਣਗੇ। ਪਰ ਭਾਰਤੀ ਜਨਤਾ ਪਾਰਟੀ ਦੀ ਇੱਕ ਸਟ੍ਰੈਟਜੀ ਆ, ਜੋ ਕੁਝ ਉਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਕੀਤਾ ਸੀਗਾ, ਉੱਥੋਂ ਦੇ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਤੋੜ ਤਾੜ ਕੇ ਆਪਣੇ ਵਿੱਚ ਸ਼ਾਮਿਲ ਕਰਨ ਦਾ, ਉਹੀ ਸਾਰਾ ਕੁਝ ਇੱਥੇ ਸ਼ੁਰੂ ਕਰਤਾ। ਪਰਮਿੰਦਰ ਬਰਾੜ ਹੈ ਜਿਹੜਾ ਕਿ ਇਹਨਾਂ ਦੀ ਸੋਈ ਰਹੀ ਹੈ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ, ਉਹਦਾ ਪ੍ਰਧਾਨ ਰਿਹਾ, ਤੇ ਉਹ OSD ਰਿਹਾ ਸੁਖਬੀਰ ਸਿੰਘ ਬਾਦਲ ਦਾ। ਉਹਦੇ ਹਾਲਾਤ ਵੇਖੋ ਕਿ ਉਹ 3 ਕੁ ਦਿਨ ਪਹਿਲਾਂ ਅਕਾਲੀ ਦਲ ਬਾਦਲ ਛੱਡ ਕੇ ਕਾਂਗਰਸ 'ਚ ਚਲੇ ਗਿਆ। ਕਾਂਗਰਸ ਦੇ ਵਿੱਚ ਉਹਦੇ ਸ਼ਾਮਲ ਹੋਣ ਦੀਆਂ ਫੋਟੋਆਂ ਅਜੇ ਤੁਰੀਆਂ ਹੀ ਫਿਰਦੀਆਂ ਸੀ, ਉਹ ਹੁਣ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਜਿਹੜਾ ਚਲੇ ਗਿਆ ਜੀ। ਇਹ ਤਾਂ ਹਾਲਾਤ ਇਹਨਾਂ ਲੋਕਾਂ ਨੇ ਬਣਾ ਦਿੱਤੇ ਹੋਏ ਆ। ਕੌਣ ਵਿਸ਼ਵਾਸ ਕਰੂਗਾ ਇਹਨਾਂ ਲੋਕਾਂ ਦੇ ਉੱਤੇ ਕਿ ਇਹਨਾਂ ਦਾ ਕੋਈ ਸਟੈਂਡ ਜਿਹੜਾ ਹੈਗਾ ਜੀ, ਕੋਈ ਸਟੈਂਡ ਨਹੀਂ। ਮੈਂ ਤਾਂ ਕਈ ਵਾਰ ਕਹਿੰਦਾ ਨਾ, ਇਹਨਾਂ ਨੂੰ ਤਾਂ ਸਵੇਰੇ ਵਿਚਾਰਿਆਂ ਨੂੰ ਅਖਬਾਰ ਦੇ ਵਿੱਚ ਪੜ੍ਹਨਾ ਪੈਂਦਾ ਆ ਕਿ ਅੱਜ ਅਸੀਂ ਕਿਹੜੀ ਪਾਰਟੀ 'ਚ। ਬਿਲਕੁਲ ਜੀ, ਸਾਈਕਲ ਨੂੰ ਸਟੈਂਡ ਹੁੰਦਾ, ਇਹਨਾਂ ਨੂੰ ਸਟੈਂਡ ਹੈ ਨਹੀਂ ਗਾ। ਵੈਸੇ ਜਿਹਨੇ ਬਿਆਨ ਦਿੱਤਾ ਵੈਸੇ ਸ਼ਰਮ ਆਉਣੀ ਚਾਹੀਦੀ ਹੈ, ਵੀ ਤੁਹਾਡੀ ਪਾਰਟੀ ਕਰਦੀ ਕੀ ਫਿਰਦੀ ਆ। ਅਗੇ ਮਮਤਾ ਬੈਨਰਜੀ ਦੀ ਗੱਲ ਕਰੀਏ ਤੇ ਕਾਂਗਰਸ ਦੇ ਹਮਲੇ ਕਿ ਖੇਤਰੀ ਪਾਰਟੀਆਂ ਆ ਉਹ ਇਕੱਠੇ ਹੋਣ। ਦੇਖੋ, ਇਹ ਜਿਹੜੇ ਮਮਤਾ ਬੈਨਰਜੀ ਨੇ, ਇੱਕ ਤਾਂ ਉਹਨੇ ਮੁਲਾਕਾਤ ਕੀਤੀ ਆ ਜਾ ਕੇ NCP ਦੇ ਚੀਫ ਸ਼ਰਦ ਪਵਾਰ ਹੋਰਾਂ ਦੇ ਨਾਲ। ਸ਼ਰਦ ਪਵਾਰ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਨੇ ਹਮਲਾ ਕੀਤਾ ਕਾਂਗਰਸ ਦੇ ਉੱਤੇ। ਕਾਂਗਰਸ ਦੀ ਲੀਡਰਸ਼ਿਪ ਦੇ ਉੱਤੇ ਹਮਲਾ ਕਰਦਿਆਂ ਉਹਨਾਂ ਨੇ ਇਹ ਗੱਲ ਕਹੀ ਕਿ UPA ਤਾਂ ਹੈ ਹੀ ਨਹੀਂ ਕੋਈ ਹੁਣ, ਜਿਹੜਾ ਕਿ ਕਾਂਗਰਸ ਦੀ ਅਗਵਾਈ ਦੇ ਵਿੱਚ ਹੈਗਾ। ਇੱਥੇ ਬੇਸ਼ੱਕ ਉਹਨਾਂ ਨੇ ਸ਼ਰਦ ਪਵਾਰ ਨੂੰ ਮਿਲੇ, ਪਰ ਸ਼ਰਦ ਪਵਾਰ ਹੋਰਾਂ ਦੀ ਪਾਰਟੀ ਦੀ ਜਿਹੜੀ ਸ਼ਿਵ ਸੈਨਾ ਤੇ ਕਾਂਗਰਸ ਦੇ ਗੱਠਜੋੜ ਵਾਲੀ ਸਰਕਾਰ ਹੈ ਮਹਾਰਾਸ਼ਟਰ ਦੇ ਵਿੱਚ, ਉਹ ਬਿਨਾਂ ਕਾਂਗਰਸ ਤੋਂ ਨਹੀਂ ਚੱਲ ਸਕਦੀ। ਇਹ ਸ਼ਾਇਦ ਮੇਰਾ ਖਿਆਲ ਪਤਾ ਤਾਂ ਉਹਨਾਂ ਨੂੰ ਹੋਊਗਾ, ਪਰ ਫਿਰ ਵੀ ਉਹਨਾਂ ਦਾ ਕਾਂਗਰਸ ਦੇ ਉੱਤੇ ਹਮਲਾ ਕਰਨਾ ਇਹ ਸਵਾਲ ਖੜੇ ਕਰਦਾ। ਮਮਤਾ ਬੈਨਰਜੀ ਨੇ ਇਹ ਗੱਲ ਕਹੀ ਕਿ ਜਿਹੜੀਆਂ ਹਮਖਿਆਲ ਪਾਰਟੀਆਂ ਨੇ, ਖਾਸ ਤੌਰ ਦੇ ਉੱਤੇ ਖੇਤਰੀ ਪਾਰਟੀਆਂ, ਉਹ ਇਕੱਠੀਆਂ ਹੋ ਕੇ ਭਾਜਪਾ ਦੇ ਖਿਲਾਫ ਖੜੀਆਂ ਹੋਣ। ਉਹਨਾਂ ਨੇ ਇਹ ਕਿਹਾ ਕਿ ਹਮਖਿਆਲ ਪਾਰਟੀਆਂ ਦਾ ਸਵਾਗਤ ਹੈ, ਲੀਡਰਸ਼ਿਪ ਤਾਂ ਬਾਅਦ ਦੀ ਗੱਲ ਹੈ, ਕਿਉਂਕਿ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਹੁਣ ਨੈਸ਼ਨਲ ਤੌਰ ਦੇ ਉੱਤੇ ਉੱਭਰਨਾ ਚਾਹੁੰਦੇ ਹੋ। ਇਹ ਕਿਹਾ ਜਾ ਰਿਹਾ ਕਿ ਪੱਛਮੀ ਬੰਗਾਲ ਦੇ ਵਿੱਚ ਹੋਈ ਜਿੱਤ ਤੇ ਉੱਥੇ ਭਾਜਪਾ ਦਾ ਸਫਾਇਆ ਕਰਨ ਤੋਂ ਬਾਅਦ ਮਮਤਾ ਬੈਨਰਜੀ ਹੋਰਾਂ ਦੇ ਮਨ ਦੇ ਵਿੱਚ ਇੱਕ ਗੱਲ ਜਿਹੜੀ PK ਨੇ ਵਸਾ ਦਿੱਤੀ ਆ, ਉਹ ਇਹ ਆ
ਕਿ ਤੁਸੀਂ ਤਾਂ ਪ੍ਰਧਾਨ ਮੰਤਰੀ ਦਾ ਮਟੀਰੀਅਲ ਹੋ, ਤੁਸੀਂ ਕਿੱਥੇ ਇੱਥੇ ਪੱਛਮੀ ਬੰਗਾਲ ਦੇ ਵਿੱਚ ਤੁਰੇ ਫਿਰਦੇ ਹੋ। ਤੋ ਇਸ ਮਾਮਲੇ ਦੇ ਉੱਤੇ ਕਾਹਲੀ ਕਰ ਰਹੀ ਹੈ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ, ਕਿਉਂਕਿ ਤ੍ਰਿਣਮੂਲ ਕਾਂਗਰਸ ਅੱਜ ਵੀ ਇੱਕ ਸੂਬੇ ਤੱਕ ਸੀਮਤ ਹੈ। ਤ੍ਰਿਣਮੂਲ ਕਾਂਗਰਸ ਦਾ ਆਧਾਰ ਕਿਸੇ ਹੋਰ ਸੂਬੇ ਦੇ ਵਿੱਚ ਅਜੇ ਨਹੀਂ ਹੈਗਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਦੇ ਸੁਭਾਅ ਕਰਕੇ ਔਰ ਜਿਵੇਂ ਉਹਨੇ ਮੁਕਾਬਲਾ ਕੀਤਾ ਭਾਰਤੀ ਜਨਤਾ ਪਾਰਟੀ ਦਾ ਪੱਛਮੀ ਬੰਗਾਲ ਦੇ ਵਿੱਚ, ਅਜਿਹੀ ਲੀਡਰਸ਼ਿਪ ਕੁਆਲਿਟੀ ਭਾਰਤ ਦੇ ਵਿੱਚ ਕਿਸੇ ਹੋਰ ਨੇਤਾ ਦੇ ਵਿੱਚ ਹਾਲ ਦੀ ਘੜੀ ਨਹੀਂ ਦਿਸਦੀ, ਜਿਸ ਜੁਰਤ ਦੇ ਨਾਲ ਉਹਨੇ ਮੁਕਾਬਲਾ ਕੀਤਾ। ਪਰ ਇਹ ਕਹਿ ਦੇਣਾ ਕਿ ਯੂਪੀਏ ਕੁਛ ਨਹੀਂ ਗਾ, ਇਹ ਮੇਰਾ ਖਿਆਲ ਕੁਛ ਲੋੜ ਤੋਂ ਵੱਧ। ਇਹ ਵੀ ਉਹਨਾਂ ਨੇ ਕਿਹਾ ਕਿ ਜੇ ਸਾਰੀਆਂ ਖੇਤਰੀ ਪਾਰਟੀਆਂ ਇਕਜੁੱਟ ਹੋ ਜਾਣ ਤਾਂ ਭਾਜਪਾ ਨੂੰ ਹਰਾਉਣਾ ਸੌਖਾ ਹੋ ਸਕਦਾ। ਮਮਤਾ ਬੈਨਰਜੀ ਦੇ ਇਹਨਾਂ ਬਿਆਨਾਂ ਦੇ ਨਾਲ ਤੇ ਜਿਹੜੇ ਸ਼ਰਦ ਪਵਾਰ ਹੋਰਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਇੰਟਰਸਟਿੰਗਲੀ ਵੇਖਣ ਵਾਲਾ ਇਹ ਹੋਊਗਾ ਕਿ ਉੱਤਰ ਪ੍ਰਦੇਸ਼ ਦੀ ਜਿਹੜੀ ਰਾਜਨੀਤੀ ਆ, ਜਿਹੜੀਆਂ ਚੋਣਾਂ ਹੋਈਆਂ ਨੇ, ਕਿਉਂਕਿ ਉੱਥੇ ਦੇਖਿਆ ਜਾਵੇ ਤਾਂ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਅਸਲ ਮੁਕਾਬਲਾ ਜਿਹੜੇ ਕਰ ਰਿਹਾ ਉਹ ਸਮਾਜਵਾਦੀ ਪਾਰਟੀ ਹੈ। ਅਖਿਲੇਸ਼ ਯਾਦਵ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਚੜਿਆ ਆਉਂਦਾ, ਔਰ ਉਹਦੀਆਂ ਰੈਲੀਆਂ ਦੇ ਵਿੱਚ ਹੋ ਰਹੇ ਇਕੱਠ ਤੇ ਲੋਕਾਂ ਦੇ ਵਿੱਚ ਜਿਹੜਾ ਜੋਸ਼ ਹੈ ਉਹ ਕਿਤੇ ਨਾ ਕਿਤੇ ਭਾਜਪਾ ਦਾ ਜੋਸ਼ ਠੰਡਾ ਕਰਦਾ ਨਜ਼ਰ ਆਉਂਦਾ। ਜੇ ਵਿਰੋਧੀ ਧਿਰਾਂ ਖਾਸ ਤੌਰ ਤੇ ਉੱਤੇ ਖੇਤਰੀ ਪਾਰਟੀਆਂ ਉੱਥੇ ਸੱਪਾ ਦੀ ਮਦਦ ਦੇ ਵਾਸਤੇ ਖੜਦੀਆਂ ਨੇ, ਜਿਵੇਂ ਖੇਤਰੀ ਪਾਰਟੀਆਂ ਮਮਤਾ ਬੈਨਰਜੀ ਦੀ ਮਦਦ ਦੇ ਵਾਸਤੇ ਖੜ ਗਈਆਂ ਸੀ, ਤੇ ਬਿਨਾਂ ਕਿਸੇ ਸ਼ੱਕ ਦੇ ਉੱਥੇ ਸਮੀਕਰਨ ਉਹ ਬਦਲਣ ਦੇ ਸਮਰੱਥ ਹੈਗਾ। ਪਰ ਦੂਜੇ ਪਾਸੇ ਕਾਂਗਰਸ ਵੱਖਰੇ ਤੌਰ ਦੇ ਉੱਤੇ ਉੱਥੇ ਚੋਣਾਂ ਲੜ ਰਹੀ ਹੈ। ਕਾਂਗਰਸ ਦੀ ਜਨਰਲ ਸਕੱਤਰ ਜਿਹੜੀ ਪ੍ਰਿੰਕਾ ਗਾਂਧੀ ਵਾਡਰਾ, ਉਹ ਦਿਨ ਰਾਤ ਉੱਥੇ ਜ਼ੋਰ ਲਾ ਰਹੀ ਹੈ ਕਿ ਕਾਂਗਰਸ ਦੀ ਕਾਰਗੁਜ਼ਾਰੀ ਉੱਥੇ ਵਧੀਆ ਰਹੇ। ਬਿਨਾਂ ਕਿਸੇ ਸ਼ੱਕ ਦੇ ਅੱਜ ਵੀ ਕਾਂਗਰਸ ਉੱਥੇ ਸਰਕਾਰ ਬਣਾਉਣ ਦੇ ਵਿੱਚ ਨਹੀਂ ਕਿਤੇ ਵੀ ਹੈਗੀ, ਪਰ ਉਹਦੀ ਕਾਰਗੁਜ਼ਾਰੀ ਦੇ ਵਿੱਚ ਫਰਕ ਜ਼ਰੂਰ ਪਊਗਾ। ਜੇ ਵੋਟਾਂ ਦੀ ਵੰਡ ਹੁੰਦੀ ਹੈ ਸੱਪਾ ਤੇ ਕਾਂਗਰਸ ਦੇ ਵਿਚਾਲੇ, ਫਿਰ ਭਾਰਤੀ ਜਨਤਾ ਪਾਰਟੀ ਨੂੰ ਆਸ ਇਹ ਆ ਕਿ ਉਹ ਤੀਜੀ ਧਿਰ ਦੇ ਵਜੋਂ ਦੁਬਾਰਾ ਫਿਰ ਸਰਕਾਰ ਕੱਢ ਕੇ ਲਿਜਾ ਸਕਦੀ ਹੈ। ਸੋ ਇਹ ਜਿਹੜਾ ਗੱਠਜੋੜ ਹੋ ਰਹੇ ਆ, ਇਹ ਵੇਖਣ ਵਾਲਾ ਹੋਊਗਾ ਕਿ ਜੇ ਕਾਂਗਰਸ ਦਾ ਪੱਤਾ ਪੱਛਮੀ ਬੰਗਾਲ ਵਾਂਗੂ ਉੱਥੋਂ ਸਾਫ਼ ਹੋ ਗਿਆ, ਫਿਰ ਸੱਪਾ ਦੀ ਜਿੱਤ ਪੱਕੀ, ਫਿਰ ਭਾਰਤੀ ਜਨਤਾ ਪਾਰਟੀ ਦੀ ਉੱਥੇ ਹਾਰ ਪੱਕੀ। ਸੋ ਇਹ ਸਮੀਕਰਨਾਂ ਕਿਤੇ ਨਾ ਕਿਤੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਉੱਤੇ ਵੀ ਵਰਕ ਕਰਨਗੇ। ਜੀ ਕਰਨੀਆਂ ਵੀ ਚਾਹੀਦੀਆਂ, ਬਹੁਤ ਜ਼ਰੂਰੀ ਆ। ਤੇ ਅੱਗੇ ਸਸੋਦੀਆ ਤੇ ਪ੍ਰਗਟ ਸਿੰਘ ਦੇ ਸਿੰਘ ਫਸੇ ਹੋਏ ਸੀ ਸਰਕਾਰੀ ਸਕੂਲਾਂ ਨੂੰ ਲੈ ਕੇ, ਤੇ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਸਕੂਲ ਦੇਖੇ ਵੀ ਜਾ ਰਹੇ ਆ ਪੰਜਾਬ ਦੇ ਕਿ ਹਾਲਾਤ ਕਿੰਨੇ ਵਧੀਆ ਆ, ਤੇ ਹੁਣ ਸਸੋਦੀਆ ਨੂੰ ਵੇਖ ਕੇ ਸਰਕਾਰੀ ਸਕੂਲਾਂ ਦੇ ਗੇਟ ਲੱਗੇ। ਦੇਖੋ, ਪ੍ਰਗਟ ਸਿੰਘ ਹੋਰਾਂ ਨੇ ਗਲਤ ਜਗ੍ਹਾ ਦੇ ਉੱਤੇ ਪੰਗਾ ਲੈ ਲਿਆ ਇਹ, ਕਿਉਂਕਿ ਜਿੰਨੇ ਕੁ ਚਿਰ ਉਹਨਾਂ ਨੂੰ ਮੰਤਰੀ ਬਣਿਆ ਹੋਇਆ, ਇੰਨੇ ਚਿਰ ਦੇ ਵਿੱਚ ਤਾਂ ਢਾਂਚਾ ਹੀ ਨਹੀਂ ਸਮਝ ਆਉਂਦਾ ਕਿ ਢਾਂਚਾ ਕੀ ਹੈ। ਦੂਸਰੀ ਗੱਲ, ਜਿਸ ਢਾਂਚੇ ਦਾ ਸਤਿਆਨਾਸ਼ ਪਿਛਲੇ 20 ਸਾਲਾਂ ਦੇ ਵਿੱਚ ਕੀਤਾ ਗਿਆ ਹੋਵੇ, ਉਹਨੂੰ ਤੁਸੀਂ 2 ਮਹੀਨਿਆਂ ਦੇ ਵਿੱਚ ਠੀਕ ਨਹੀਂ ਕਰ ਸਕਦੇ। ਉਹਨੂੰ ਠੀਕ ਕਰਨ ਦੇ ਵਾਸਤੇ ਤੁਹਾਨੂੰ ਸਮਾਂ ਚਾਹੀਦਾ। ਪੰਜਾਬ ਦਾ ਜਿਹੜਾ ਇਹ ਐਜੂਕੇਸ਼ਨ ਦਾ ਢਾਂਚਾ ਹੈ, ਇਹ ਮਤਲਬ ਕਿ ਲੁੱਟ-ਪੁੱਟ ਹੋ ਗਿਆ, ਉਸ ਸਥਿਤੀ ਦੇ ਉੱਤੇ ਪਹੁੰਚ ਗਿਆ। ਪ੍ਰਗਟ ਸਿੰਘ ਹੋਰਾਂ ਨੇ ਗਲਤ ਪੰਗਾ ਲੈ ਲਿਆ ਵੀ ਤੁਸੀਂ ਆਪਣੇ ਸਕੂਲ ਵਿਖਾਓ, ਅਸੀਂ ਆਪਣੇ ਸਕੂਲ ਵਿਖਾਉਣੇ ਆ। ਇਹ ਗੱਲ ਭੁੱਲ ਕੇ ਕਿ ਚਾਹੇ ਤੁਸੀਂ ਦੇਖੋ ਪਾਰਟੀ ਪੂਰਟੀ ਸਾਈਡ ਦੇ ਉੱਤੇ ਛੱਡ ਕੇ ਜੇ ਦੇਖੋ ਤਾਂ ਜਿਹੜੇ ਸਕੂਲ ਨੇ ਦਿੱਲੀ ਦੇ, ਉਹਨਾਂ ਦੀ ਕਾਇਆ ਕਲਪ ਤਾਂ ਕੀਤੀ ਹੈ ਜੀ ਆਮ ਆਦਮੀ ਪਾਰਟੀ ਨੇ। ਜਦੋਂ ਇੱਥੇ ਡੋਨਲਡ ਟਰੰਪ ਹੋਰੀ ਆਏ ਸੀ ਪ੍ਰੈਜ਼ੀਡੈਂਟ ਹੁੰਦਿਆਂ, ਤੇ ਉਹਨਾਂ ਦੀ ਪਤਨੀ ਨੇ ਜਦੋਂ ਸਕੂਲ ਵੇਖਣਾ ਚਾਹਿਆ ਸੀਗਾ, ਤੇ ਉਦੋਂ ਵੀ ਕੋਈ ਭਾਜਪਾ ਨੇ ਕੋਈ ਉਹਨਾਂ ਨੂੰ ਗੁਜਰਾਤ ਦੇ ਸਕੂਲ ਨਹੀਂ ਸੀ ਵਿਖਾਏ, ਜਾਂ ਉੱਤਰ ਪ੍ਰਦੇਸ਼ ਦੇ ਸਕੂਲ ਨਹੀਂ ਸੀ ਵਿਖਾਏ, ਉਹਨੂੰ ਦਿੱਲੀ ਦੇ ਸਕੂਲ ਵਿਖਾਏ ਸੀ। ਕਿਉਂ ਵਿਖਾਏ ਸੀ? ਕਿ ਪਤਾ ਉਹਨਾਂ ਨੂੰ ਵੀ ਹੈ ਕਿ ਦਿੱਲੀ ਦੇ ਸਕੂਲਾਂ ਦੇ ਹਾਲਤ ਬਹੁਤ ਸ਼ਾਨਦਾਰ ਕੀਤੇ ਆ ਆਮ ਆਦਮੀ ਪਾਰਟੀ ਨੇ, ਤੇ ਹਸਪੀਟਲਾਂ ਦੇ ਵੀ, ਇਹ ਸਭ ਨੂੰ ਪਤਾ। ਪੰਗਾ ਲੈ ਲਿਆ ਉਹਨਾਂ ਨੇ। ਜਦੋਂ ਲਿਸਟ ਜਾਰੀ ਕਰਤੀ ਮਨੀਸ਼ ਸਿਸੋਦੀਆ ਹੋਰਾਂ ਨੇ, ਤੇ ਪ੍ਰਗਟ ਸਿੰਘ ਹੋਰੀ ਲਿਸਟ ਜਾਰੀ ਕਰਨ ਤੋਂ ਭੱਜ ਗਏ। ਮਨੀਸ਼ ਸਿਸੋਦੀਆ ਹੋਰੀ ਇੱਥੇ ਕੱਲ ਆਣ ਵੜੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਹਲਕੇ ਦੇ ਵਿੱਚ, ਉੱਥੋਂ ਦੇ ਸਕੂਲ ਉਹਨਾਂ ਨੇ ਕੁਝ ਸਕੂਲਾਂ ਦੇ ਵਿੱਚ ਗਏ ਜਿਹੜੇ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਸੀ, ਮੈਕਸੀਮਮ ਮੰਦੇ ਹਾਲਾਤਾਂ ਦੇ ਵਿੱਚ ਨੇ। ਇਹ ਤਾਂ ਕਹਿਣ ਦੀ ਗੱਲ ਹੀ ਨਹੀਂ, ਸਭ ਨੂੰ ਪਤਾ ਕਿ ਕੀ ਹਾਲਾਤ ਨੇ। ਕੁਝ ਸਕੂਲ ਹੋਣਗੇ ਜਿਨ੍ਹਾਂ ਨੂੰ ਜਾਂ ਤਾਂ NRIs ਜਿਹੜੇ ਨੇ ਉਹਨਾਂ ਦੀ ਟੇਕ ਕੇਅਰ ਕਰਦੇ ਆ, ਜਾਂ ਜਿੱਥੇ ਕੋਈ ਯੰਗ ਉਮਰ ਦੇ ਪੰਚ ਸਰਪੰਚ ਹੈਗੇ ਆ, ਉਹਨਾਂ ਨੇ ਸਕੂਲ ਜ਼ਰੂਰ ਜਿਹੜੇ ਉਹ ਸੰਭਾਲੇ ਹੋਏ ਆ, ਨਹੀਂ ਤਾਂ ਅਦਰਵਾਈਜ਼ ਮੰਦੇ ਹਾਲਾਤਾਂ ਦੇ ਵਿੱਚ ਆ ਸਕੂਲ। ਜਦੋਂ ਮਨੀਸ਼ ਸਿਸੋਦੀਆ ਇੱਥੇ ਆ ਗਏ ਤੇ ਝੱਟ ਦੇਣੀ ਹਦਾਇਤਾਂ DEO ਨੇ ਆਪੋ ਆਪਣੇ ਗਰੁੱਪਾਂ ਦੇ ਵਿੱਚ ਕੀਤੀਆਂ ਕਿ ਬੂਹੇ ਲਾ ਲਓ, ਦੌ
ਗੇਟ ਲਾ ਲਓ, ਅੰਦਰ ਨਾ ਵੰਡ ਦਿਓ, ਪੰਜਾਬ ਤੋਂ ਬਾਹਰੋਂ ਬੰਦਾ ਕੋਈ ਨਾ ਇੱਥੇ ਆਵੇ ਤੇ ਅੰਦਰ ਨਾ ਆਵੇ। ਡੀਈਓ ਦੀ ਰਿਕਾਰਡਿੰਗ ਇੱਕ ਜਿਹੜੀ ਉਹ ਮੇਰੇ ਕੋਲੇ ਵੀ ਇੱਕ ਟੀਚਰ ਨੇ ਭੇਜੀ, ਜਿਹਦੇ ਵਿੱਚ ਉਹ ਇਹ ਕਹਿ ਰਿਹਾ ਕਿ ਦੇਖੋ ਵਾਸ਼ਰੂਮ ਤੁਸੀਂ ਆਉਂਦੇ ਸਾਰ ਸਕੂਲਾਂ ਦੇ ਆਪ ਦੇਖਣੇ ਆ, ਕੋਈ ਟੁੱਟੀ ਕੁਰਸੀ ਨਾ ਪਈ ਹੋਵੇ ਕਿਤੇ, ਤੇ ਜਿਹੜਾ ਗੰਦ ਨਾ ਪਿਆ ਹੋਵੇ, ਸਾਫ਼ ਸਫਾਈ ਸਕੂਲ ਦੀ ਹੋਣੀ ਚਾਹੀਦੀ ਆ। ਉਹ ਇਹ ਕਹਿੰਦੇ ਆ ਕਿ ਇੱਕ ਟੀਮ ਆਈ ਹੋਈ ਆ ਦਿੱਲੀ ਤੋਂ, ਸਵੱਛ ਭਾਰਤ ਵਾਲੀ, ਤੇ ਇਸ ਕਰਕੇ ਉਹ ਕੁਝ ਥਾਵਾਂ ਦੇ ਉੱਤੇ ਸਕੂਲ ਚੈੱਕ ਕਰ ਸਕਦੀ ਹੈ। ਕੋਈ ਸਵੱਛ ਭਾਰਤ ਵਾਲੀ ਟੀਮ ਨਹੀਂ ਆਈ ਹੋਈ ਸੀ, ਇਹ ਤਾਂ ਮਨੀਸ਼ ਸਿਸੋਦੀਆ ਫਿਰਦੇ ਸੀਗੇ ਕੁਝ ਪੱਤਰਕਾਰਾਂ ਨੂੰ ਨਾਲ ਲੈ ਕੇ। ਉਂਝ ਵੈਸੇ ਜੇ ਦੇਖਿਆ ਜਾਵੇ, ਇੱਕ ਉਹ ਐਡ ਚਲਦੀ ਆ ਚੈਨਲਾਂ ਦੇ ਉੱਤੇ ਕਿ ਕੁਛ ਦਾਗ ਅੱਛੇ ਹੈ। ਤੋ ਜੇ ਇਸ ਤਰ੍ਹਾਂ ਦੀ ਬਹਿਸ ਸ਼ੁਰੂ ਹੁੰਦੀ ਆ, ਜਿਹੜੀ ਸਕੂਲਾਂ ਨੂੰ ਲੈ ਕੇ ਹੋਵੇ, ਹੈਲਥ ਨੂੰ ਲੈ ਕੇ ਹੋਵੇ, ਤੇ ਇਹ ਬਹਿਸ ਚੰਗੀ ਆ, ਇਹ ਹੋਣੀ ਚਾਹੀਦੀ ਆ। ਪਰ ਸਵਾਲ ਇਹ ਆ ਕਿ ਇੱਥੇ ਨਿੱਜ ਫਿਰ ਬਹੁਤ ਭਾਰੂ ਹੋ ਜਾਂਦਾ, ਮਤਲਬ ਕਿ ਨਿੱਜ ਇੱਥੋਂ ਤੱਕ ਭਾਰੂ ਹੋ ਜਾਂਦਾ ਕਿ ਕੱਲ ਚਰਨਜੀਤ ਸਿੰਘ ਚੰਨੀ ਹੁਰੀ ਅਰਵਿੰਦ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਦੱਸ ਰਹੇ ਸੀਗੇ ਕਿ ਉਹ ਕਾਲਾ ਅੰਗਰੇਜ਼ ਹੈ। ਮਤਲਬ ਕਿ ਫਿਰ ਇਹ ਪਰਸਨਲ ਅਟੈਕ ਦੇ ਉੱਤੇ ਤੁਰ ਪੈਂਦੇ ਨੇ, ਕਿਉਂਕਿ ਸਿਆਸਤਦਾਨ ਏਡੇ ਸ਼ੈਤਾਨ ਨੇ, ਇਹਨਾਂ ਨੂੰ ਪਤਾ ਹੈ ਕਿ ਧਿਆਨ ਡਾਈਵਰਟ ਕਿਵੇਂ ਕਰਨਾ ਅਸਲ ਮਸਲਿਆਂ ਤੋਂ। ਬਿਲਕੁਲ ਜੀ ਬਿਲਕੁਲ। ਅੱਗੇ ਸਿਮਰਜੀਤ ਬੈਂਸ ਦੀ ਜੇ ਗੱਲ ਕਰੀਏ, ਉਹ ਜਬਰ ਜਨਾਹ ਦਾ ਮਾਮਲਾ ਸੀ, ਉੱਥੇ ਪੇਸ਼ ਤਾਂ ਨਹੀਂ ਹੋਏ, ਪਰ ਇੱਕ ਸਿੱਟ ਹੋਰ ਬਣ ਗਈ। ਸਿੱਟ ਤੇ ਸਿੱਟ ਜਿਹੜੀ ਦੀ ਉਹ ਚੜੀ ਆਉਂਦੀ ਆ। ਜਿਹੜੇ ਸਿਮਰਜੀਤ ਬੈਂਸ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ, ਪਿਛਲੀ ਤਰੀਕ ਤੇ ਉਹਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸੀਗੇ। ਹੁਣ 10 ਤਰੀਕ ਨੂੰ ਸੁਣਵਾਈ ਜਿਹੜੀ ਹੋਊਗੀ ਇਸ ਮਸਲੇ ਦੇ ਉੱਤੇ। ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਟੈਕਨੀਕਲੀ ਬਹੁਤ ਵਧੀਆਂ ਨੇ ਜੀ, ਇਹ ਮੰਨਣ ਵਾਲੀ ਗੱਲ ਹੈ, ਕਿਉਂਕਿ ਜੇ ਉਹ ਹੇਠੋਂ ਉਹਨਾਂ ਨੂੰ ਜ਼ਮਾਨਤ ਮਿਲੀ ਨਹੀਂ, ਗੈਰ ਜ਼ਮਾਨਤੀ ਵਾਰੰਟ ਨੇ, ਹਾਈ ਕੋਰਟ ਦੇ ਵਿੱਚ ਜੇ ਉਹ ਜਾਂਦੇ ਆ ਤੇ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਇਹ ਮਾਮਲਾ ਦਰਜ ਹੋਇਆ। ਇਸ ਕਰਕੇ ਟੈਕਨੀਕਲੀ ਉਹਨਾਂ ਨੂੰ ਉੱਥੋਂ ਜ਼ਮਾਨਤ ਮਿਲਣ ਦੇ ਆਸਾਰ ਘੱਟ ਨੇ। ਫਿਰ ਉੱਤੇ ਰਹਿ ਜਾਂਦਾ ਸੁਪਰੀਮ ਕੋਰਟ। ਇਹ ਆ ਕਿ ਇੱਕ ਪ੍ਰੋਸੈਸ ਹੈ, ਹੇਠਾਂ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਉਹ ਜਾ ਸਕਦੇ ਆ। ਜਦੋਂ ਹੇਠਲੀਆਂ ਅਦਾਲਤਾਂ ਜਾਂ ਹਾਈ ਕੋਰਟ ਤੋਂ ਵੀ ਇਹ ਜ਼ਮਾਨਤ ਰੱਦ ਹੋ ਜਾਂਦੀ ਹੈ ਜਾਂ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਕੇਸ ਦਰਜ ਹੁੰਦਾ, ਫਿਰ ਸੁਪਰੀਮ ਕੋਰਟ ਦੇ ਵਿੱਚੋਂ ਉਹਨਾਂ ਨੂੰ ਰਾਹਤ ਕਿਵੇਂ ਮਿਲੂਗੀ, ਇਹ ਬੜਾ ਵੱਡਾ ਸਵਾਲ ਹੈ। ਉਹਨਾਂ ਦੇ ਪੇਸ਼ ਨਾ ਹੋਣ ਤੋਂ ਬਾਅਦ ਉਹਨਾਂ ਨੂੰ ਪੀਓ ਕਰਾਰ ਦੇਣ ਦੇ ਜਿਹੜਾ ਜੀ ਉਸ ਪ੍ਰੋਸੈਸ ਉਧਰ ਨੂੰ ਚੱਲ ਪਿਆ। ਹੁਣ ਜਦੋਂ ਮੰਨ ਲਓ ਜੇ ਇਹ ਪੀਓ ਵਾਲੇ ਪਾਸੇ ਨੂੰ ਉਹ ਜਾਂਦੇ ਨੇ, ਪ੍ਰੋਕਲੇਮਡ ਆਫੈਂਡਰ, ਭਗੌੜਾ ਕਰਾਰ ਦੇ ਦਿੱਤਾ ਜਾਂਦਾ ਮੰਨ ਲਓ ਉਹਨਾਂ ਦਾ, ਉਹਨਾਂ ਦੇ ਕੋਲੇ ਤਾਂ ਪੰਜਾਬ ਪੁਲਿਸ ਦੀ ਸਿਕਿਉਰਿਟੀ ਹੈ। ਫਿਰ ਇਹ ਕਿਵੇਂ ਹੋਊਗਾ ਕਿ ਪੀਓ ਬੰਦਾ ਤੇ ਉਹ ਸਿਕਿਉਰਿਟੀ ਪੰਜਾਬ ਪੁਲਿਸ ਦੀ ਲਈ ਫਿਰਦਾ। ਜਿਹੜੀ ਇਹ ਔਰਤ ਹੈ, ਉਹਦੇ ਵਕੀਲ ਨੇ ਜਿਹੜਾ ਕਿ ਅਕਾਲੀ ਆਗੂ ਆ, ਉਹਨੇ ਇਹ ਦੋਸ਼ ਲਾਇਆ ਕਿ ਸਰਕਾਰ ਵਿਧਾਇਕ ਬੈਂਸ ਦਾ ਸਾਥ ਦੇ ਰਹੀ ਹੈ, ਤੇ ਚਲਾਨ ਪੇਸ਼ ਹੋਣ ਤੋਂ ਬਾਅਦ ਵੀ 3 ਤਰੀਕਾਂ ਦੇ ਉੱਤੇ ਵਿਧਾਇਕ ਬੈਂਸ ਜਿਹੜੇ ਆ ਉਹ ਪੇਸ਼ ਨਹੀਂ ਹੋਏ। ਜਿਹੜੇ ਐਕਚੁਅਲੀ ਕੀ ਆ ਕਿ ਇਹਦੇ ਵਿੱਚ ਜਿਹੜੀ ਧਿਰ ਉਸ ਔਰਤ ਦੇ ਪਿੱਛੇ ਖੜੀ ਆ, ਉਹਨੇ ਜਿਹੜਾ ਚਲਾਨ ਪੇਸ਼ ਕਰਵਾ ਦਿੱਤਾ ਬਿਨਾਂ ਗ੍ਰਿਫਤਾਰੀ ਤੋਂ, ਇਹ ਵੱਡੀ ਮੁਸ਼ਕਲ ਸਿਮਰਜੀਤ ਸਿੰਘ ਬੈਂਸ ਦੇ ਵਾਸਤੇ ਬਣ ਰਿਹਾ। ਕਈ ਲੋਕ ਇਹ ਕਹਿੰਦੇ ਸੀਗੇ ਕਿ ਉਹਦੇ ਨਾਲ ਕੁਝ ਨਹੀਂ ਹੋਣਾ, ਹੁਣ ਤਾਂ ਚਲਾਨ ਪੇਸ਼ ਹੋ ਗਿਆ। ਪਰ ਜਦੋਂ ਸਰਸੇ ਵਾਲਾ ਕੇਸ ਹੋਇਆ ਸੀਗਾ, ਉਸ ਮਾਮਲੇ ਦੇ ਵਿੱਚ ਵੀ ਉਹਦੇ ਤੋਂ ਇਨਵੈਸਟੀਗੇਸ਼ਨ ਕੀਤੇ ਤੋਂ ਬਿਨਾਂ, ਉਹਦੇ ਤੋਂ ਉਹਦੀ ਅਰੈਸਟ ਪਾਏ ਤੋਂ ਬਿਨਾਂ ਚਲਾਨ ਪੇਸ਼ ਹੋ ਗਿਆ ਸੀ ਸੀਬੀਆਈ ਦੀ ਅਦਾਲਤ ਦੇ ਵਿੱਚ। ਇਹ ਉਹੋ ਜਿਹਾ ਕੇਸ ਨਹੀਂ ਤਾਂ ਉਹਦੇ ਲਗਭਗ ਮਿਲਦਾ ਜੁਲਦਾ ਉਹੋ ਜਿਹਾ ਕੇਸ ਬਣ ਰਿਹਾ ਤਕਨੀਕੀ ਆਧਾਰ ਦੇ ਉੱਤੇ ਕਿ ਚਲਾਨ ਪੇਸ਼ ਹੋ ਗਿਆ। ਜਦੋਂ ਚਲਾਨ ਪੇਸ਼ ਹੋ ਗਿਆ ਤਾਂ ਫਿਰ ਬੰਦੇ ਨੂੰ ਪੇਸ਼ ਹੋਣਾ ਪੈਣਾ ਅਦਾਲਤ ਦੇ ਵਿੱਚ, ਨਹੀਂ ਪੇਸ਼ ਹੁੰਦਾ ਤੇ ਉਹਦੇ ਵਾਸਤੇ ਮੁਸ਼ਕਲਾਂ ਬਣ ਗਈਆਂ। ਤੇ ਦੂਸਰਾ ਇਹ ਕਿ ਜਿਹੜੀਆਂ ਇਲੈਕਸ਼ਨਸ ਨੇ ਉਹ ਹੁਣ ਨੇੜੇ ਆ ਰਹੀਆਂ ਨੇ, ਤੇ ਉਹਨਾਂ ਦੀ ਪਾਰਟੀ ਦਾ ਫਿਰ ਕੀ ਬਣੂਗਾ, ਇਹ ਵੀ ਬੜਾ ਵੱਡਾ ਸਵਾਲ ਹੈ। ਜੀ ਜੀ ਬਿਲਕੁਲ। ਪਾਰਟੀ ਤਾਂ ਅੱਗੇ 1-2 ਬੰਦਿਆਂ ਦੀ ਆ, ਤੇ ਅੱਗੇ ਜਿਹੜੇ ਕਿਸਾਨ ਉੱਥੇ ਸ਼ਹੀਦ ਹੋ ਗਏ ਸੀ, ਉਹਨਾਂ ਨੂੰ ਨੌਕਰੀਆਂ, ਉਹਨਾਂ ਨੂੰ ਮੁਆਵਜ਼ੇ ਦੇਣ ਦੀਆਂ ਗੱਲਾਂ ਹੋਈਆਂ ਸੀ, ਤੇ ਉਹ ਚੰਨੀ ਨੇ ਕਰ ਦਿੱਤਾ ਹੱਲ। ਔਰ ਨਹੀਂ ਜੀ, ਹੱਲ ਤਾਂ ਜਿਹੜਾ ਉਹ ਕਰਨਾ, ਉਹ ਤਾਂ ਐਲਾਨ ਕਰੀ ਜਾ ਰਹੇ ਨੇ ਜਿੱਥੇ ਵੀ ਜਾਂਦੇ ਨੇ। ਜੇ ਤੁਹਾਨੂੰ ਯਾਦ ਹੋਵੇ ਤਾਂ ਥੋੜੇ ਦਿਨ ਪਹਿਲਾਂ 3 ਵੀਲਰਾਂ ਵਾਲਿਆਂ ਦਾ ਐਲਾਨ ਕਰਕੇ ਆਏ ਕਿ ਤੁਹਾਡੇ ਪੁਰਾਣੇ ਚਲਾਨ ਸਾਰੇ ਦੇ ਸਾਰੇ ਮਾਫ। ਤੇ ਕੱਲ ਅਦਾਲਤ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਚਲਾਨ ਸੀਗੇ ਉਹ ਪੁਰਾਣੇ ਅਦਾਲਤ ਦੇ ਵਿੱਚ ਪੇਸ਼ ਹੋਏ। ਇਸ ਕਰਕੇ ਪੇਸ਼ ਹੋਏ, ਟੈਕਨੀਕਲੀ ਉੱਥੇ ਟ੍ਰੈਫਿਕ ਪੁਲਿਸ ਠੀਕ ਹੈ, ਕਿਉਂਕਿ ਇਹਦੇ ਵਾਸਤੇ ਜੇ ਤਾਂ ਮੰਤਰੀ ਮੰਡਲ ਦੀ ਮੋਹਰ ਲੱਗੇ ਉਹਦੇ ਉੱਤੇ,
ਤੇ ਤਾਂ ਉਹਨੂੰ ਐਲਾਨ ਨੂੰ ਮੰਨਿਆ ਜਾਂਦਾ ਕਿ ਇਹ ਫੈਸਲਾ ਹੋ ਗਿਆ। ਮੰਤਰੀ ਮੰਡਲ ਦੀ ਤਾਂ ਕਿਤੇ ਮੋਹਰ ਨਹੀਂ ਲੱਗ ਰਹੀ, ਦੇ ਤੇਰੇ ਦੀ ਐਲਾਨ ਤੇ ਐਲਾਨ, ਐਲਾਨ ਤੇ ਐਲਾਨ ਕਰੀ ਜਾ ਰਹੇ ਨੇ, ਠੀਕ ਉਸ ਤਰੀਕੇ ਨਾਲ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੁਰੀ ਕਰ ਰਹੇ ਸੀਗੇ ਜਦੋਂ 17 ਦੀਆਂ ਚੋਣਾਂ ਤੋਂ ਪਹਿਲਾਂ, ਵੀ ਕਿਸੇ ਤਰੀਕੇ ਦੇ ਨਾਲ ਚੋਣਾਂ ਜਿਹੜੀਆਂ ਉਹ ਜਿੱਤ ਲਓ। ਉਸੇ ਤਰੀਕੇ ਦੇ ਇਹ ਐਲਾਨ ਜਾਰੀ ਨੇ। ਹੁਣ ਜਿਹੜੇ ਕਿਸਾਨ ਨੇ ਜਦੋਂ ਇੱਧਰ ਨੂੰ ਆਉਣੇ ਆ ਪੰਜਾਬ ਨੂੰ, ਤੇ ਪੰਜਾਬ ਸਰਕਾਰ ਦੀਆਂ ਉਹਨੂੰ ਵੀ ਇਸ ਗੱਲ ਨੂੰ ਲੈ ਕੇ ਜਿਹੜੀ ਜੀ ਉਹ ਕੰਬਣੀ ਛਿੜੀ ਹੋਈ ਆ ਵੀ ਆ ਕੇ ਇੱਧਰ ਨੂੰ ਸਿੱਧੇ ਨਾ ਹੋ ਜਾਣ, ਕਿਉਂਕਿ ਕੁਝ ਕਿਸਾਨ ਆਗੂਆਂ ਨੇ ਇਹ ਕਿਹਾ ਕਿ ਵੀ ਜਾ ਕੇ ਅਸੀਂ ਹੁਣ ਪੰਜਾਬ ਸਰਕਾਰ ਨੂੰ ਵੀ ਪੁੱਛਾਂਗੇ ਵੀ ਦੱਸੋ ਜਿਹੜੀ ਕਰਜ਼ਾ ਮਾਫੀ ਦਾ ਐਲਾਨ ਕੀਤਾ ਸੀ ਉਹਦਾ ਕੀ ਬਣਿਆ। ਉਹ ਤਾਂ ਹੋਈ ਨਹੀਂ। ਕੈਪਟਨ ਅਮਰਿੰਦਰ ਸਿੰਘ ਹੁਰੀ ਨਵੀਂ ਪਾਰੀ ਦੇ ਰੌਂ ਦੇ ਵਿੱਚ ਨੇ, ਪੁਰਾਣੀ ਗੱਲ ਦਾ ਤਾਂ ਜਵਾਬ ਦਿੰਦੇ ਨਹੀਂ ਉਹ। ਪਤਾ ਨਹੀਂ ਹੁਣ ਕਿਸਾਨ ਉਹਨਾਂ ਨੂੰ ਵੀ ਪੁੱਛਣਗੇ ਕਿ ਨਹੀਂ, ਜਦੋਂ ਉਹ ਪਿੰਡਾਂ ਦੇ ਵਿੱਚ ਜਾਣਗੇ, ਅਕਸਰ ਤਾਂ ਜਾਣਾ ਪਊਗਾ ਹੀ ਜੇ ਚੋਣ ਲੜਨੀ ਹੈ ਤਾਂ, ਪਰ ਪੁੱਛਣਗੇ ਤਾਂ ਮੌਜੂਦਾ ਸਰਕਾਰ ਨੂੰ ਵੀ ਕਿ ਤੁਸੀਂ ਜਿਹੜੇ ਇਹ ਕਿਹਾ ਸੀਗਾ ਕਿ ਅਸੀਂ ਨੌਕਰੀ ਦੇਵਾਂਗੇ ਜਿਨ੍ਹਾਂ ਜਿਹੜੇ ਸ਼ਹੀਦ ਹੋਏ ਆ ਉਹਨਾਂ। ਲੁਧਿਆਣਾ ਦੇ ਵਿੱਚ 37, ਲੁਧਿਆਣਾ ਡਿਸਟ੍ਰਿਕਟ ਦੇ ਵਿੱਚੋਂ 37 ਕਿਸਾਨ ਨੇ ਜਿਹੜੇ ਸ਼ਹੀਦ ਹੋਏ ਆ, ਉਹਨਾਂ ਦੇ ਐਲਾਨ ਤਾਂ ਕੀਤਾ ਨੌਕਰੀਆਂ ਦਾ ਇਹਨਾਂ ਨੇ। 5 ਕਿਸਾਨ ਨੇ ਜਿਨ੍ਹਾਂ ਦੇ ਵਾਰਸਾਂ ਨੂੰ ਇਹਨਾਂ ਨੇ ਨਿਯੁਕਤੀ ਪੱਤਰ ਦਿੱਤੇ ਆ। ਅੱਛਾ, ਖੇਤੀਬਾੜੀ ਮਹਿਕਮੇ ਦੇ ਵਿੱਚ ਇਹ ਉਹਨਾਂ ਨੂੰ ਟੈਕਨੀਕਲ ਔਰ ਜਿਹੜੀਆਂ ਮਿਲਦੀਆਂ ਸੀਗੀਆਂ ਨੌਕਰੀਆਂ, ਹੁਣ ਉਹ ਕਿਉਂ ਨਹੀਂ ਦੇ ਰਹੇ ਨਿਯੁਕਤੀ ਪੱਤਰ? ਸ਼ਾਇਦ ਇਸ ਕਰਕੇ ਕਿ ਉਡੀਕ ਰਹੇ ਆ ਚੋਣ ਜ਼ਾਬਤਾ ਲੱਗ ਜੇ, ਉਸ ਤੋਂ ਬਾਅਦ ਇਹ ਕਹਿ ਦਿੱਤਾ ਜਾਵੇ ਵੀ ਅਸੀਂ ਐਲਾਨ ਕੀਤਾ ਹੋਇਆ ਸੀਗਾ, ਕਰੀਏ ਕੀ, ਚੋਣ ਜ਼ਾਬਤਾ ਲੱਗ ਗਿਆ ਤੇ ਹੁਣ ਦਿੱਤਾ ਨਹੀਂ ਜਾ ਸਕਦਾ। ਇਹ ਵੀ ਕਿਹਾ ਜਾ ਰਿਹਾ ਜਿਹੜੇ 5 ਲੱਖ ਰੁਪਏ ਦਾ 5-5 ਲੱਖ ਰੁਪਏ ਦੇ ਚੈੱਕ ਸੀਗੇ ਉਹ ਵੀ ਬਹੁਤਿਆਂ ਨੂੰ ਨਹੀਂ ਮਿਲੇ। ਇਸ ਕਰਕੇ ਨਹੀਂ ਮਿਲੇ ਕਿ ਉੱਥੇ ਢੁੱਚਰਾਂ ਡਾਈਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੇ ਵੱਲੋਂ। ਡਿਪਟੀ ਕਮਿਸ਼ਨਰ ਕਿਤੇ ਕਦੀ ਕੁਝ ਕਹਿ ਦਿੰਦੇ ਆ, ਕਿਸੇ ਨੂੰ ਕਹਿ ਦਿੰਦੇ ਆ ਕਿ ਇਹ 5 ਲੱਖ ਰੁਪਏ ਦਾ ਜਿਹੜਾ ਚੈੱਕ ਆ ਇਹ ਤਾਂ ਸਿਰਫ ਮਿਲਣਾ ਉਹਨਾਂ ਨੂੰ, ਕਿਸਾਨਾਂ ਨੂੰ ਜਿਹੜੇ ਜੱਟ ਭਾਈਚਾਰੇ ਚੋਂ ਨੇ। ਉਹ ਕਹਿੰਦੇ, ਉਹ ਇੱਕ ਵਿਅਕਤੀ ਰਾਮਗੜੀਆ ਭਾਈਚਾਰੇ ਚੋਂ ਕਹਿੰਦਾ ਮੈਨੂੰ ਇਸ ਕਰਕੇ ਨਾ ਕਰ ਦਿੱਤੀ ਕਿ ਤੈਨੂੰ ਇਹ ਚੈੱਕ ਨਹੀਂ ਦਿੱਤਾ ਜਾ ਸਕਦਾ। ਐਲਾਨ ਤੁਸੀਂ ਕਰੀ ਜਾਂਦੇ ਹੋ, ਪਰ ਐਲਾਨ ਜਿਹੜੇ ਨੇ ਉਹ ਅੱਗੇ ਫੈਸਲਿਆਂ ਦੇ ਰੂਪ ਦੇ ਵਿੱਚ ਤਬਦੀਲ ਨਹੀਂ ਹੋ ਰਹੇ। ਜੇ ਇਹ ਸੋਚਿਆ ਜਾ ਰਿਹਾ ਕਿ ਸਾਰਾ ਕੁਝ ਖਤਮ ਹੋ ਗਿਆ ਉੱਥੋਂ ਤੇ ਕਿਸਾਨ ਇੱਧਰ ਨੂੰ ਆ ਕੇ ਸਭ ਠੀਕ ਹੋ ਜਾਣਾ, ਤੇ ਇਹ ਵਹਿਮ ਹੈ, ਕਿਉਂਕਿ ਕਿਸਾਨ ਇੱਥੇ ਆ ਕੇ ਪੰਜਾਬ ਸਰਕਾਰ ਦੇ ਦੁਆਲੇ ਵੀ ਹੋ ਸਕਦੇ ਆ। ਜੀ ਜੀ, ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਫਲਾਈਟਾਂ ਚੱਲਣੀਆਂ ਸੀ 15 ਤੋਂ, ਪਰ ਹੁਣ ਉਹਨਾਂ ਦੇ ਉੱਤੇ ਰੋਕ ਲੱਗ ਗਈ। ਦੇਖੋ, ਇਹ ਨਵਾਂ ਵੈਰੀਐਂਟ ਜਿਹੜਾ ਓਮਿਕਰਾਨ ਹੈ, ਇਹਦੇ ਵਜ੍ਹਾ ਕਰਕੇ ਭਾਰਤ ਸਰਕਾਰ ਨੇ ਜਿਹੜਾ ਇਹ ਕਿਹਾ ਸੀਗਾ ਕਿ ਇਹ ਫਲਾਈਟਾਂ 15 ਦਸੰਬਰ ਤੋਂ ਰੈਗੂਲਰ ਹੋ ਰਹੀਆਂ ਨੇ ਸਾਰੀਆਂ। ਇਹਨੂੰ ਹਾਲ ਦੀ ਘੜੀ ਇਸ ਫੈਸਲੇ ਨੂੰ ਟਾਲ ਦਿੱਤਾ। ਲਾਕਡਾਊਨ ਲੱਗਣ ਦੇ 20 ਮਹੀਨੇ ਤੋਂ ਬਾਅਦ ਰੈਗੂਲਰ ਤੌਰ ਦੇ ਉੱਤੇ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀਗਾ, ਪਰ ਇਹ ਨਵੇਂ ਵੈਰੀਐਂਟ ਦੇ ਆਉਣ ਕਰਕੇ ਇਹਦੇ ਇਸ ਫੈਸਲੇ ਦੀ ਸਮੀਖਿਆ ਕਰਨ ਦੇ ਵਾਸਤੇ ਆਖਿਆ ਗਿਆ। ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਬਿਲਕੁਲ ਰੱਦ ਕਰਤੀਆਂ, ਸਮੀਖਿਆ ਇਹਦੀ ਕੀਤੀ ਜਾਊਗੀ, ਉਦੋਂ ਬਾਅਦ ਇਹ ਫੈਸਲਾ ਲਿਆ ਜਾਊਗਾ। ਜਿਹੜੇ ਵਿਸ਼ੇਸ਼ ਸਮਝੌਤੇ ਦੇ ਤਹਿਤ, ਜਿਹਨੂੰ ਬਬਲ ਸਮਝੌਤਾ ਕਹਿੰਦੇ ਆ, ਉਹਦੇ ਤਹਿਤ ਜਿਹੜੇ ਲੋਕ ਆਉਣ ਜਾਣ ਵਾਲੇ ਨੇ ਉਹਨਾਂ ਦੇ ਉੱਤੇ ਨਵਾਂ ਪ੍ਰੋਟੋਕਾਲ ਜਿਹੜਾ ਉਹ ਲੱਗ ਗਿਆ। ਦਿੱਲੀ 에ਅਰਪੋਰਟ ਦੇ ਉੱਤੇ ਆਉਣ ਵਾਲੇ ਜਿਹੜੇ ਪੈਸੇਂਜਰ ਨੇ ਉਹਨਾਂ ਨੂੰ RT-PCR ਟੈਸਟ ਹੋਏ, ਰਿਪੋਰਟ ਆਉਣ 'ਚ 6-6 ਘੰਟੇ ਲੱਗੇ, ਉਦੋਂ ਤੱਕ ਪੈਸੇਂਜਰਸ ਨੂੰ 에ਅਰਪੋਰਟ ਦੇ ਉੱਤੇ ਹੀ ਰੱਖਿਆ ਗਿਆ। ਹਰ ਪੈਸੇਂਜਰਸ ਨੂੰ 7 ਦਿਨ ਦੇ ਵਾਸਤੇ ਕੁਆਰੰਟਾਈਨ ਰਹਿਣਾ ਪਊਗਾ। ਉਸ ਤੋਂ ਬਾਅਦ ਉਹਨੂੰ ਫਿਰ ਦੁਬਾਰਾ ਜਾਂਚ ਆਪਣੀ ਕਰਾਉਣੀ ਪਊਗੀ। ਜਿਹੜੇ ਦੱਸਿਆ ਇਹ ਗਿਆ ਜੀ ਕਿ ਵਿਦੇਸ਼ ਤੋਂ ਆਏ 4 ਪੈਸੇਂਜਰ ਪੋਜ਼ਿਟਿਵ ਆਏ ਆ, ਉਹਨਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕੋਈ ਪੈਸੇਂਜਰ ਇਹ ਨਵੇਂ ਵੈਰੀਐਂਟ ਵਾਲਾ ਨਹੀਂ ਆਇਆ, ਜੇ ਮੰਤਰਾਲੇ ਦੀ ਗੱਲ ਮੰਨੀਏ ਜਾਂ ਸਰਕਾਰੀ ਤੌਰ ਦੇ ਉੱਤੇ ਮੰਨੀਏ। ਇਹ ਕਿਹਾ ਗਿਆ ਜੀ ਕਿ ਐਟ ਰਿਸਕ ਜਿਹੜੇ ਕੰਟਰੀਜ਼ ਨੇ, ਉਹਨਾਂ ਦੇ ਵਿੱਚੋਂ ਸਿੰਗਾਪੁਰ, ਚਾਈਨਾ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਜਿਹੜੇ ਪੈਸੇਂਜਰਸ ਨੇ ਉਹਨਾਂ ਨੂੰ ਸਰਕਾਰੀ ਕੁਆਰੰਟਾਈਨ ਸੈਂਟਰਾਂ ਦੇ ਵਿੱਚ ਭੇਜਿਆ ਜਾਊਗਾ, ਤਾਂ ਕਿ ਕਿਸੇ ਕਿਸਮ ਦੀ ਕੋਈ ਗਲਤੀ ਜਿਹੜੀ ਉਹ ਨਾ ਹੋਵੇ। ਪੱਛਮੀ ਬੰਗਾਲ ਦੇ ਵਿੱਚ ਜਿਹੜਾ ਨਾਈਟ ਕਰਫਿਊ ਆ 31 ਦਸੰਬਰ ਤੱਕ ਵਧਾਇਆ ਗਿਆ। ਜਿਹੜਾ ਇੱਥੇ WHO ਹੈ ਜੀ, ਉਹਨੇ ਇਹ ਗੱਲ ਕਹੀ ਹੈ ਕਿ ਟਰੈਵਲ ਬੈਨ ਦੇ ਉੱਤੇ ਉਹ ਸਹਿਮਤ ਨਹੀਂ।
ਉਹਨੇ ਕਿਹਾ ਕਿ ਇਹਦੇ ਨਾਲ ਲੋਕਾਂ ਦੇ ਜੀਵਨ ਦੇ ਉੱਤੇ ਅਸਰ ਪਊਗਾ। ਇਹ ਕਿਹਾ ਕਿ ਜਿਹੜੇ 60 ਸਾਲ ਤੋਂ ਉੱਪਰ ਉਮਰ ਵਾਲੇ ਆ ਉਹ ਅਗਲੇ ਕੁਝ ਦਿਨਾਂ ਦੇ ਵਾਸਤੇ ਐਟ ਰਿਸਕ ਦੇਸ਼ਾਂ ਦੀ ਯਾਤਰਾ ਨਾ ਕਰਨ, ਪਰ ਮੁਕੰਮਲ ਟਰੈਵਲ ਬੈਨ ਦੇ ਵਾਸਤੇ WHO ਇਸ ਗੱਲ ਲਈ ਸਹਿਮਤ ਨਹੀਂ ਗਾ। ਸੋ ਅਗਲੇ ਕੁਝ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਬਹੁਤਾ ਕੁਝ ਪਤਾ ਲੱਗੂਗਾ। ਇੰਨਾ ਜ਼ਰੂਰ ਹੈ ਕਿ ਜਦੋਂ ਕਰੋਨਾ ਵਾਇਰਸ ਨਵਾਂ ਆਇਆ, ਉਹੋ ਜਿਹਾ ਰਿਸਕ ਤੇ ਡਰ ਜਿਹੋ ਜਿਹਾ ਲੋਕਾਂ ਦੇ ਵਿੱਚ ਸੀਗਾ, ਉਹ ਇੱਥੇ ਉਹੋ ਜਿਹਾ ਡਰ ਜਾਂ ਰਿਸਕ ਬਹੁਤਾ ਵੇਖਣ ਨੂੰ ਨਹੀਂ ਮਿਲ ਰਿਹਾ। ਕਿੰਨਾ ਰਿਸਕੀ ਹੈ ਦੇਖੋ, ਇਹਦੇ ਵਾਸਤੇ ਇਹ ਹੈ ਕਿ ਜਿਹੜੇ ਮੈਡੀਕਲ ਲਾਈਨ ਵਾਲੇ ਆ ਉਹਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸਲਾਹਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਨੇ, ਤਾਂ ਕਿ ਉਹੋ ਜਿਹੀਆਂ ਗਲਤੀਆਂ ਨਾ ਹੋਣ ਜਿਹੜੀਆਂ ਕਿ ਜਦੋਂ ਇਹ ਵਾਇਰਸ ਆਇਆ ਉਸ ਵੇਲੇ ਹੋਈਆਂ ਸੀ। ਬਿਲਕੁਲ ਜੀ, ਬਿਲਕੁਲ ਉਹ ਖਤਰਨਾਕ ਜ਼ਿਆਦਾ ਹੀ ਆ ਕੁਛ, ਤੇ ਜ਼ਰੂਰ ਇਹਤਿਆਤ ਰੱਖਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।